ਭਾਰਤ ਜਿੱਥੇ ਕਸ਼ਮੀਰ ਉੱਤੇ ਜ਼ਬਰ ਨਾਲ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ, ਉੱਥੇ ਹੀ ਚੜ੍ਹਦੇ ਪੰਜਾਬ ਦੇ ਵਸਨੀਕਾਂ ਨਾਲ ਵੀ ਉਹਦਾ ਵਿਹਾਰ ਕੋਈ ਚੰਗਾ ਨਹੀਂ। 1984 ਵਿੱਚ ਹੋਣ ਵਾਲਾ ਜ਼ੁਲਮ ਅੱਜ ਵੀ ਸਿੱਖਾਂ ਦੀ ਰੂਹ ਵਿੱਚ ਸੂਲਾਂ ਵਾਂਗਰ ਚੁਭਦਾ ਹੈ। ਗੋਲਡਨ ਟੈਂਪਲ ਉੱਤੇ ਹਮਲਾ ਤੇ ਸਿੱਖਾਂ ਦੀ ਪੱਗ ਨੂੰ ਬੇਹਰਮਤ ਕਰਨ ਦੇ ਵਾਕਿਆਤ ਨਾਲ ਪੂਰੀ ਇੱਕ ਨਸਲ ਨਫਸਿਆਤੀ ਹਵਾਲੇ ਨਾਲ ਬੁਰੀ ਤਰ੍ਹਾਂ ਮੁਤਾਸਰ ਹੋਈ। ਅੱਜ ਦੁਨੀਆ ਭਰ ਦੀ ਸਿੱਖ ਬਰਾਦਰੀ ਇੰਡੀਆ ਤੋਂ ਆਪਣਾ ਮਜ਼ਹਬੀ ਹੱਕ ਤੇ ਆਜ਼ਾਦੀ ਮੰਗ ਰਹੀ ਹੈ। ਮੁਸਲਮਾਨਾਂ ਵਾਂਗਰ ਉਹ ਵੀ ਅਜਿਹਾ ਆਜ਼ਾਦ ਮੁਲਕ ਚਾਹੁੰਦੇ ਨੇ ਜਿੱਥੇ ਉਹਨਾਂ ਨੂੰ ਮੁਕੰਮਲ ਮਜ਼ਹਬੀ ਆਜ਼ਾਦੀ ਹੋਏ, ਕੋਈ ਉਹਨਾਂ ਦੇ ਮਜ਼ਹਬੀ ਸਥਾਨਾਂ ਨੂੰ ਨੁਕਸਾਨ ਪਹੁੰਚਾਏ ਤੇ ਨਾ ਹੀ ਕਿਸੇ ਨੂੰ ਮਜ਼ਹਬੀ ਅਲਾਮਤਾਂ ਦੀ ਤੋਹੀਨ ਕਰਨ ਦੀ ਜੁਰਅਤ ਹੋਏ। ਅੱਜ ਦੁਨੀਆ ਭਰ ਦੇ ਸਿੱਖ ਖਾਲਿਸਤਾਨ ਦੇ ਨਾਂ ਤੋਂ ਆਜ਼ਾਦ ਮੁਲਕ ਲੈਣ ਦੀ ਤਹਿਰੀਕ ਚਲਾ ਰਹੇ ਨੇ, ਜਿਹਦੇ ਲਈ ਰੈਫਰੈਂਡਮ 2020 ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਰੈਫਰੈਂਡਮ ਵਿੱਚ ਦੁਨੀਆ ਭਰ ਦੇ ਸਿੱਖ ਆਜ਼ਾਦੀ ਦੀ ਤਹਿਰੀਕ ਬਾਰੇ ਫੈਸਲਾ ਕਰਨਗੇ ਕਿ ਕੀ ਮੁਸਤਕਬਲ ਵਿੱਚ ਇੰਡੀਆ ਦਾ ਹਿੱਸਾ ਰਹਿ ਕੇ ਗੁਜ਼ਾਰਾ ਮੁਮਕਿਨ ਹੈ ਜਾਂ ਬਰਾਦਰੀ ਦੀ ਅਕਸਰੀਅਤ ਆਜ਼ਾਦੀ ਤੋਂ ਥੱਲੇ ਕੋਈ ਗੱਲ ਕਬੂਲ ਨਹੀਂ ਕਰੇਗੀ।